ਰਾਵਾਂ ਦੇ ਵਿੱਚ ਧੂੜ ਉਡਾਈ ਰੱਜ ਕੇ ਪਾਈ ਧਮਾਲ, ਨੰਗੇ ਪੈਰੀਂ ਦਮ ਦਮਾਦਮ ਕੀਤਾ ਥਲ ਨੂੰ ਪਾਰ, ਫੇਰ ਵੀ ਮੰਜ਼ਲ ਦੂਰ ਬੜੀ ਏ ਰਹਿ ਗਿਆ ਵਿਚਕਾਰ। ਜ਼ੁਬਾਨ ਦਾ ਫਰੋਗ ਅਸਲ 'ਚ ਸਿਆਸੀ ਮਸਲਾ ਹੈ ਹੀ ਨਹੀਂ, ਜ਼ੁਬਾਨ ਦਾ ਫਰੋਗ ਤਖਲੀਕੀ ਮਸਲਾ ਹੈ। ਯਾਰ ਤੁਹਾਨੂੰ ਕੌਣ ਕਹਿੰਦਾ ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਨਾ ਬੋਲੋ? ਪਹਿਲੀ ਤੇ ਮੈਨੂੰ ਇਹ ਦੱਸੋ ਨਾ। ਦੇਖੋ ਨਾ, ਸਾਡੇ ਅਸੀਂ ਉੱਥੇ ਜਲੂਸ ਕੱਢਨੇ ਆ ਤੇ ਘਰ ਆ ਕੇ ਬੱਚੇ ਨੂੰ ਕਹਿੰਦੇ ਆ ਹਾਏ ਬਾਬਾ ਕਿਆ ਹਾਲ ਹੈ ਤੁਹਾਡਾ। ਪੰਜਾਬੀ ਪੜ੍ਹਾਓ ਉਹਨਾਂ ਨੂੰ, ਬੁੱਲੇ ਸ਼ਾਹ ਪੜ੍ਹਾਓ ਉਹਨਾਂ ਨੂੰ, ਦੱਸੋ ਇਹ ਕੌਣ ਸਨ, ਉਹਦੇ ਕਲਚਰ ਬਾਰੇ ਉਹਨਾਂ ਨੂੰ ਦੱਸੋ। ਯਾਨੀ ਇਹ ਤੇ ਤੁਸੀਂ ਘਰੋਂ ਸਿੱਖਣਾ ਨਾ। ਮੈਂ ਕੋਈ ਸਕੂਲੇ ਤੇ ਨਹੀਂ ਪੜ੍ਹੀ ਪੰਜਾਬੀ, ਮੈਂ ਘਰ 'ਚ ਬੋਲੀ ਹੈ, ਘਰ 'ਚ ਪੜ੍ਹੀ ਹੈ। ਦੇਖੋ ਮੈਂ ਤੁਹਾਨੂੰ ਦੱਸਾਂ, ਅੰਮ੍ਰਿਤਾ ਪ੍ਰੀਤਮ ਵੀ ਇੱਕ ਜ਼ੁਬਾਨ 'ਚ ਲਿਖਦੀ ਸੀ ਪੰਜਾਬੀ 'ਚ, ਤੇ ਅਗਲੇ ਦਿਨ ਸਾਰੀ ਦੁਨੀਆ ਉਹਦਾ ਤਰਜਮਾ ਕਰਕੇ ਪੜ੍ਹ ਰਹੀ ਹੁੰਦੀ ਸੀ। ਇਹ ਪੰਜਾਬੀ ਦਾ ਫਰੋਗ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਉਰਦੂ ਜ਼ਬਾਨ ਦੇ ਸਰਕੰਡਵਾ ਨਾਮ ਮਕਸੂਦ ਵਫਾ ਸਾਹਿਬ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸ਼ਾਇਰੀ ਦੇ ਹਵਾਲੇ ਨਾਲ, ਉਰਦੂ ਸਿਨਫ ਦੇ ਹਵਾਲੇ ਨਾਲ ਤੇ ਉਰਦੂ ਸ਼ਾਇਰੀ ਦੇ ਵਿੱਚ ਉਹਨਾਂ ਨੇ ਹੁਣ ਤੱਕ ਜੋ ਕੰਮ ਕੀਤਾ ਹੈਗਾ ਉਹਦੇ ਉੱਪਰ ਅਸੀਂ ਜਿਹੜੀ ਉਹ ਗੁਫ਼ਤਗੂ ਸ਼ਨੀਦ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ। अस्सलाम वालेकुम सर। वालेकुम सलाम जनाब, की हाल? अल्लाह का शुक्र है। मैं सिर्फ उर्दू ਜ਼ੁਬਾਨ ਦਾ ਸ਼ਾਇਰ ਨਹੀਂ ਜੇ, ਮੈਂ ਪੰਜਾਬੀ ਦਾ ਵੀ ਸ਼ਾਇਰ ਨਹੀਂ। ਇਹ ਜਿਹੜੀ ਜ਼ੁਬਾਨ ਹੈ ਨਾ, ਇਹ ਬਾਅਦ ਚੀਜ਼ਾਂ ਸ਼ਾਇਰੀ 'ਚ ਐਸੀਆਂ ਜਿਹੜਾ ਮੈਂ ਮਹਿਸੂਸ ਕੀਤਾ ਹੈ ਕਿ ਉਹ ਕਿਸੇ ਹੋਰ ਜ਼ੁਬਾਨ 'ਚ ਨਹੀਂ ਲਿਖੀਆਂ ਜਾ ਸਕਦੀਆਂ, ਤੇ ਉਹ ਜਿਹੜੀਆਂ ਨਹੀਂ ਲਿਖੀਆਂ ਜਾ ਸਕਦੀਆਂ ਨਾ, ਉਹ ਸਿਰਫ ਆਪਣੀ ਮਾਦਰੀ ਜ਼ੁਬਾਨ 'ਚ ਲਿਖੀਆਂ ਜਾ ਸਕਦੀਆਂ, ਵਰਨਾ ਉਹ ਸ਼ਾਇਰੀ ਨਹੀਂ ਹੋ ਸਕਦੀ। ਇੰਨੀ ਅੰਦਰ ਸਾਡੇ ਹੈ ਜਾਂ ਹੋਣੀ ਚਾਹੀਦੀ ਹੈ। ਅੱਛਾ ਸਰ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਸ਼ਾਇਰੀ ਖਿਆਲਾਤ ਦਾ ਮਜਮੂਆ ਹੈ ਤੇ ਇੱਕ ਆਮ ਤਾਸੁਰ ਸਾਡੇ ਵਿੱਚ ਇਹ ਪਾਇਆ ਜਾਂਦਾ ਹੈ ਕਿ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਵਿੱਚ ਕਿ ਇੱਕ ਸਿਰਫ ਅੱਲਾ ਦੀ ਅਤਾ ਹੈਗੀ ਹੈ, ਖੁਦਾ ਦੀ ਅਤਾ ਹੈ, ਇਨਾਇਤ ਹੈ। ਉਹਨੇ ਕੁਝ ਬੰਦੇ ਚੁਣ ਲਏ ਨੇ ਸਿਰਫ ਜਿਹੜੇ ਨਾ ਉਹ ਹੀ ਸ਼ਾਇਰ ਬਣ ਸਕਦੇ ਨੇ। क्या ਇਹ ਤਾਸੁਰ ਠੀਕ ਹੈ ਜਾਂ ਕੋਈ ਬੰਦਾ ਵੀ ਮਿਹਨਤ ਕਰਕੇ ਇਸ ਫੀਲਡ ਦੇ ਵਿੱਚ ਜਾਂ ਇਸ ਸ਼ਾਇਰੀ ਦੇ ਵਿੱਚ ਜਿਹੜਾ ਆਪਣਾ ਨਾਮ ਬਣਾ ਸਕਦਾ ਹੈ, ਸ਼ਾਇਰ ਬਣ ਸਕਦਾ? ਜਿੰਨੇ ਵੀ ਆਰਟ ਨੇ ਨਾ, ਸਿਰਫ ਸ਼ਾਇਰੀ ਨਹੀਂ, ਜਿੰਨੇ ਵੀ ਆਰਟ ਨੇ, ਇਹਦੇ 'ਚ ਜਿਹੜਾ ਬੰਦਾ ਫਨਕਾਰਾਨਾ ਸਤਹ 'ਤੇ ਸੋਚੇਗਾ ਉਹੀ ਆਰਟ ਦੇ ਬਾਰੇ ਸੋਚ ਸਕੇਗਾ ਨਾ। ਅੱਛਾ, ਫਨਕਾਰਾਨਾ ਸਤਹ 'ਤੇ ਸਾਰੇ ਜ਼ਿੰਦਗੀ ਨਹੀਂ ਗੁਜ਼ਾਰਦੇ, ਉਹ ਤੇ ਉਸ ਤਰ੍ਹਾਂ ਹੀ ਗੁਜ਼ਾਰਦੇ ਨੇ। ਉਹ ਕੌਣ ਹੁੰਦਾ ਜਿਹੜਾ ਉਹ ਐਕਸਕਲੂਸਿਵ ਹੀ ਹੋਏਗਾ, ਉਹ ਵੱਖਰਾ ਹੀ ਹੋਏਗਾ, ਤਦ ਕੁਛ ਨਵਾਂ ਕਰ ਸਕੇਗਾ ਨਾ, ਤਦ ਕੁਛ। ਤੇ ਆਰਟ ਤੇ ਇੱਕ ਨਵੇਂ ਤੋਂ ਨਵਾਂ ਦਰਵਾਜ਼ਾ ਹੈ। ਇਹ ਕੰਮ ਹੁੰਦਾ ਤੇ ਤੁਸੀਂ ਸਿੱਖ ਲੈਂਦੇ, ਠੀਕ ਹੈ। ਤੁਸੀਂ 에ਅਰ ਕੰਡੀਸ਼ਨ ਦਾ ਕੰਮ ਸਿੱਖ ਲੈਂਦੇ, ਆ ਜਾਏਗਾ। ਤੁਸੀਂ ਫਿਜ਼ਿਕਸ 'ਚ ਕੈਮਿਸਟਰੀ ਕਰ ਲਓ, ਹੋ ਜਾਏਗੀ। MBBS ਕਰ ਲਓ, ਹੋ ਜਾਏਗੀ। CSS ਕਰ ਲਓ, ਹੱਤਾ ਕਿ ਸ਼ਾਇਰੀ ਨਹੀਂ ਹੋਏਗੀ। ਸ਼ਾਇਰੀ ਲਈ ਕਿਹੜਾ ਇਮਤਿਹਾਨ ਪਾਸ ਕਰਨਾ ਤੁਸੀਂ? ਸ਼ਾਇਰੀ ਦੇ ਤੁਹਾਡੇ ਅੰਦਰ ਹੋਏਗੀ ਤੇ ਤੁਸੀਂ ਹਾਂ ਉਹਨੂੰ ਨਿਖਾਰਿਆ ਜਾ ਸਕਦਾ ਹੈ। ਜਿਹਦੇ ਵਿੱਚ ਟੈਲੈਂਟ ਹੋਏਗਾ ਉਹਨੂੰ ਨਿਖਾਰਿਆ ਜਾ ਸਕੇਗਾ, ਉਹਨੂੰ ਤਰਾਸ਼ ਖਰਾਸ਼ ਉਹਦੀ, ਔਰ ਉਹ ਕਿਸ ਤਰ੍ਹਾਂ ਦਾ ਮੁਤਾਲਾ ਕਰਦਾ ਹੈ, ਕਿੱਥੇ ਰਹਿੰਦਾ ਹੈ, ਕਿੰਨੀ ਉਹਦੀ ਇਨਵਾਇਰਮੈਂਟ ਸੂਟੇਬਲ ਹੈ। ਬਾਜ਼ ਔਕਾਤ ਜ਼ਾਇਆ ਵੀ ਹੋ ਜਾਂਦੇ ਨੇ। ਅੱਛਾ ਸਰ, ਪੰਜਾਬੀ ਦੀ ਅਸੀਂ ਗੱਲ ਕਰਾਂਗੇ ਤੇ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਇੱਕ ਪਹਿਲੂ ਇਹ ਵੀ ਹੈਗਾ ਹੈ ਜਿਹੜਾ ਮੇਰੇ ਤੋਂ ਲੁਕਿਆ ਹੈਗਾ ਸੀ ਕਿ ਪੰਜਾਬੀ ਵਿੱਚ ਵੀ ਤੁਸੀਂ ਲਿਖਦੇ ਰਹੇ ਹੋ ਤੇ ਪੰਜਾਬੀ 'ਚ ਵੀ ਤੁਸੀਂ ਕੰਮ ਕੀਤਾ ਹੈਗਾ। ਅਸੀਂ ਜਦੋਂ ਪੰਜਾਬੀ ਤਹਿਰੀਕ ਚੱਲ ਰਹੀ ਹੈ, ਪੰਜਾਬੀ ਪੜ੍ਹਾਓ, ਉਸ ਤੋਂ ਬਾਅਦ ਬਹੁਤ ਸਾਰੇ ਇਹਦੇ ਉੱਪਰ ਇhtਜਾਜ ਵੀ ਹੋਏ ਨੇ ਲਾਹੌਰ ਦੇ ਵਿੱਚ। ਜਿੰਨੇ ਵੀ ਪੰਜਾਬੀ ਦੇ ਜਿਹੜੇ ਕਰਤਾ ਧਰਤਾ ਸੀ ਉਹ ਇਕੱਠ ਵੀ ਉਹਨਾਂ ਦਾ ਯਾਰ ਜਿਹੜੇ ਨੇ ਨਾ, ਹੁਣ ਦੇਖੋ ਐ ਜਿਹੜੇ ਸਾਡੇ ਸਿਆਸੀ ਲੋਕ ਨੇ ਨਾ, ਜੀ ਸਰ, ਜ਼ੁਬਾਨ ਦਾ ਫਰੋਗ ਅਸਲ 'ਚ ਸਿਆਸੀ ਮਸਲਾ ਹੈ ਹੀ ਨਹੀਂ। ਠੀਕ, ਪਹਿਲੀ ਤੇ ਗੱਲ ਹੈ, ਜ਼ੁਬਾਨ ਦਾ ਫਰੋਗ ਤਖਲੀਕੀ ਮਸਲਾ ਹੈ, ਠੀਕ ਹੈ। ਮਸਲਨ ਯਾਰ ਤੁਹਾਨੂੰ ਕੌਣ ਕਹਿੰਦਾ ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਨਾ ਬੋਲੋ? ਪਹਿਲੀ ਤੇ ਮੈਨੂੰ ਇਹ ਦੱਸੋ ਨਾ। ਦੇਖੋ ਨਾ, ਸਾਡੇ ਅਸੀਂ ਉੱਥੇ ਜਲੂਸ ਕੱਢਨੇ ਆ ਤੇ ਘਰ ਆ ਕੇ ਬੱਚੇ ਨੂੰ ਕਹਿੰਦੇ ਆ ਹਾਏ ਬਾਬਾ ਕਿਆ ਹਾਲ ਹੈ ਤੁਹਾਡਾ, ਮਤਲਬ ਪੰਜਾਬੀ ਬੋਲ ਲਓ ਉਹਨਾਂ ਦੇ ਨਾਲ। ਪਹਿਲੇ ਤੇ ਇਹ ਕਰੋ ਨਾ,
ਠੀਕ ਹੈ ਨਾ। ਪੰਜਾਬੀ ਪੜ੍ਹਾਓ ਉਹਨਾਂ ਨੂੰ, ਬੁੱਲੇ ਸ਼ਾਹ ਪੜ੍ਹਾਓ ਉਹਨਾਂ ਨੂੰ, ਦੱਸੋ ਇਹ ਕੌਣ ਸਨ, ਉਹਦੇ ਕਲਚਰ ਬਾਰੇ ਉਹਨਾਂ ਨੂੰ ਦੱਸੋ। ਯਾਨੀ ਇਹ ਤੇ ਤੁਸੀਂ ਘਰੋਂ ਸਿੱਖਣਾ ਨਾ। ਮੈਂ ਕੋਈ ਸਕੂਲੇ ਤੇ ਨਹੀਂ ਪੜ੍ਹੀ ਪੰਜਾਬੀ, ਮੈਂ ਘਰ 'ਚ ਬੋਲੀ ਹੈ, ਘਰ 'ਚ ਪੜ੍ਹੀ ਹੈ। ਦੇਖੋ ਮੈਂ ਤੁਹਾਨੂੰ ਦੱਸਾਂ, ਅੰਮ੍ਰਿਤਾ ਪ੍ਰੀਤਮ ਇੱਕ ਜ਼ੁਬਾਨ 'ਚ ਲਿਖਦੀ ਸੀ ਪੰਜਾਬੀ 'ਚ, ਤੇ ਅਗਲੇ ਦਿਨ ਸਾਰੀ ਦੁਨੀਆ ਉਹਦਾ ਤਰਜਮਾ ਕਰਕੇ ਪੜ੍ਹ ਰਹੀ ਹੁੰਦੀ ਸੀ। ਇਹ ਪੰਜਾਬੀ ਦਾ ਫਰੋਗ ਹੈ, ਇਹ ਪੰਜਾਬੀ ਦਾ ਫਰੋਗ ਹੈ। ਮੈਂ ਜਲੂਸ ਕੱਢੀ ਜਾਵਾਂ ਅੰਦਰੋਂ, ਆਪ ਬਦਲਾਂ ਹੀ ਨਾ ਔਰ ਉਹਦੀ ਐਫਰਟ ਨਾ ਕਰਾਂ। ਇੱਥੇ ਕੋਈ ਪੰਜਾਬੀ ਦਾ ਅਖਬਾਰ ਨਹੀਂ ਚੱਲ ਸਕਿਆ। ਬੁੱਢੀਆਂ ਕਹਿੰਦੀਆਂ ਸਨ ਸਾਡੇ ਬੱਚਿਆਂ ਦੀ ਜ਼ੁਬਾਨ ਖਰਾਬ ਹੁੰਦੀ ਹੈ। ਲਾ ਹੌਲ ਵਲਾ ਕੁਵਤਾ ਇਲਾ ਬਿੱਲਾ। ਮਤਲਬ ਤੁਸੀਂ ਆਪਣੇ ਕਨਸੈਪਟ ਵੇਖੋ ਪਹਿਲੇ। ਮੋਸਟਲੀ ਹੁਣ ਤਾਂ ਅੰਗਰੇਜ਼ੀ ਵੱਲ ਟੁਰ ਪਏ ਨੇ, ਤੇ ਇਹ ਤੁਸੀਂ ਇਹ ਪਹਿਲੇ ਸੋਚੋ ਪੰਜਾਬੀ ਨੂੰ ਫਰੋਗ ਹੋਏਗਾ। ਪੰਜਾਬੀ ਨਾਵਲ ਪੜ੍ਹੋ, ਸ਼ਾਇਰੀ ਪੜ੍ਹੋ, ਤੁਸੀਂ ਉਹਨੂੰ ਫਰੋਗ ਹੀ ਹੈ ਨਾ। ਘਰ 'ਚ ਬੋਲੋ, ਬੱਚਿਆਂ ਨੂੰ ਸਮਝਾਓ, ਉਹਨਾਂ ਨੂੰ ਸਮਝ ਆਏਗੀ। ਹਾਂ ਸਕੂਲਾਂ 'ਚ ਰਾਇਜ ਹੋਣੀ ਚਾਹੀਦੀ ਹੈ। ਇਹ ਸਭ ਦਾ, ਸਿਰਫ ਪੰਜਾਬੀ ਦਾ ਨਹੀਂ, ਹਰ ਇੱਕ ਦਾ ਹੱਕ ਹੈ ਕਿ ਉਹ ਆਪਣੀ ਤਾਲੀਮ ਜਿਹੜੀ ਹੈ ਨਾ ਮਾਦਰੀ ਜ਼ੁਬਾਨ 'ਚ ਹਾਸਲ ਕਰੇ, ਅਤੇ ਤੁਸੀਂ ਆਪਣਾ ਹੱਕ ਇਸਤੇਮਾਲ ਕਰੋ, ਕੋਈ ਨਹੀਂ ਮਨਾ ਕਰਦਾ। ਆਪ ਤੁਸੀਂ ਰੋੜੇ ਅਟਕਾਏ ਨੇ ਵਿੱਚ। ਦੇਖੋ ਨਾ ਉੱਥੇ ਜਿੱਥੇ ਹੋਟਲਾਂ 'ਚ ਹੁੰਦੀਆਂ ਜਾਂ ਜਿੱਥੇ ਹੁੰਦੀਆਂ ਅਖਬਾਰਾਂ ਅਖਬੂਰਾਂ, ਇੱਕ ਫੋਟੋ ਸੈਸ਼ਨ ਹਰ ਸਾਲ ਕਰਵਾਇਆ ਤੇ ਚਲੇ ਗਏ। ਇਹਦਾ ਕੋਈ ਫਾਇਦਾ ਹੋ ਨਹੀਂ ਰਿਹਾ। ਚਲੋ ਕਰੋ, ਜੇ ਫਾਇਦਾ ਹੋਇਆ ਹੋਏ ਤੇ ਮੈਨੂੰ ਦੱਸੋ। ਤੁਸੀਂ ਇਹਦੇ ਬਾਰੇ ਫਿਕਰੀ ਸਤ੍ਹਾ 'ਤੇ ਸੋਚਣਾ, ਤੁਸੀਂ ਫਿਰ ਜਾ ਕੇ ਇਹਦਾ ਕਨਸੈਪਟ ਕਲੀਅਰ ਹੋਏਗਾ ਕਿ ਜ਼ੁਬਾਨ ਕਿੰਨੀ ਹੈ। ਇਹ ਕੋਈ ਅਸੈਂਬਲੀਆਂ 'ਚ ਲੜਨ ਵਾਲੀ ਜੰਗ ਨਹੀਂ ਹੈ, ਇਹ ਫਿਕਰੀ ਤੌਰ 'ਤੇ ਲੜਨ ਵਾਲੀ ਜੰਗ ਹੈ। ਔਰ ਜਿਹੜੀ ਜਿੱਤ ਜਾਂਦਾ ਹੈ ਫਿਕਰੀ ਤੌਰ 'ਤੇ, ਜਿਹੜਾ ਮੁਆਸ਼ਰਾ ਉੱਤੇ ਹੋਏਗਾ, ਉਹਦੇ 'ਤੇ ਕਈ ਇਸ ਤਰ੍ਹਾਂ ਦੇ ਮਸਾਇਲ ਹੱਲ ਹੋ ਜਾਣਗੇ। ਬਸ ਸਾਡੇ ਆਮ ਲੋਕਾਂ ਦੇ ਵਿੱਚ, ਤੁਸੀਂ ਲੋਕਾਂ ਇੱਕ ਸਰਵੇ ਵੀ ਕੀਤਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਤੇ ਲੋਕਾਂ ਦੇ ਜ਼ਿਹਨ 'ਚ ਇਹ ਵਹਾਮ ਨੇ ਕਿ ਪੰਜਾਬੀ ਜ਼ੁਬਾਨ ਦਾ ਮਤਲਬ ਉਹ ਫੌਰਨ ਕਾਸਟਿਊਮ ਲੈ ਲੈਂਦੇ ਨੇ ਕਿ ਅਸੀਂ ਉਹ ਲਾਚਾ ਪਾ ਕੇ, ਕੁਰਤੇ ਪਾ ਕੇ ਅਸੀਂ ਉਹ ਪੁਰਾਣੇ ਦੌਰ 'ਚ ਚੱਲ ਜਾਣਾ ਵਾ, ਸਾਡੀ ਉਹੀ ਬਸ ਇਹ ਨਾ। ਹੁਣ ਪੰਜਾਬੀ ਤੋਂ ਅਸੀਂ ਤੁਹਾਡੀ ਪੈਂਟ ਦੇ ਪਹੁੰਚੇ ਚੜੀ ਰਵੇ ਤੇ ਅਸੀਂ ਕੀ ਕਰ ਸਕਦੇ ਹਾਂ ਫਿਰ? ਮਤਲਬ ਤੁਸੀਂ ਇਹ ਅਸੀਂ ਕੀ ਕਰੀਏ ਫਿਰ? ਮੈਂ ਦੇਖੋ ਨਾ, ਤੁਸੀਂ ਉਹ ਐਸਾ ਨਹੀਂ ਹੈ ਜਿਸ ਤਰ੍ਹਾਂ ਇਹ ਤੇ ਕਲਚਰ ਹੈ ਨਾ। ਹੁਣ ਅਸੀਂ ਪੰਜਾਬੀ ਹਾਂ, ਮੈਂ ਤੇ ਨਹੀਂ ਲਾਚਾ ਪਾਇਆ, ਜੋਗਰ ਪਾਏ ਨੇ, ਤੁਸੀਂ ਵੀ ਖੁੱਸਾ ਨਹੀਂ ਪਾਇਆ, ਤੇ ਇਹਦੇ 'ਚ ਕੀ ਹੈ? ਅਸਲ 'ਚ ਤੇ ਸੀ ਉਹ ਹੋਣਾ ਯਾਰ ਜਿਹੜੇ, ਮਤਲਬ ਤੁਸੀਂ ਦੇਖੋ ਨਾ, ਇੱਕ ਇੰਤਹਾਈ ਕਮਜ਼ੋਰ ਕਨਸੈਪਟ ਜ਼ੁਬਾਨ ਦੇ ਬਾਰੇ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਵਿਜ਼ਨਰੀ ਸਾਡੀ ਤੇ ਜ਼ੁਬਾਨ ਹੀ, ਵਿਜ਼ਨ ਤੋਂ ਇਲਾਵਾ ਕੀ ਹੈ ਸਾਡੇ ਕੋਲ? ਤੁਹਾਡੇ ਵੱਡੇ ਜਿਹੜੇ 5-6 ਬਾਬੇ ਨੇ, ਵਿਜ਼ਨ ਹੀ ਹੈ ਜ਼ਿੰਦਗੀ ਦਾ, ਤੇ ਉਹ ਤੁਸੀਂ ਹਾਸਲ ਨਹੀਂ ਕਰਦੇ। ਠੀਕ ਹੈ, ਉਹ ਵਿਜ਼ਨ ਇਹ ਸੀ ਕਿ ਬੁੱਲੇ ਸ਼ਾਹ ਭਾਵੇਂ 3 ਦਿਨ ਗਲੀਆਂ 'ਚ ਉਹਦੀ ਲਾਸ਼ ਪਈ ਰਵੇ, ਪਰ ਬੋਲਣਾ ਉਹਨੇ ਸੱਚ ਹੈ। ਇਹ ਵਿਜ਼ਨ ਹੈ ਸਾਡੀ ਜ਼ੁਬਾਨ ਦਾ, ਤੇ ਤੁਸੀਂ ਦੇਖੋ ਸੀ ਉਹਨੂੰ ਕਿਸ ਤਰ੍ਹਾਂ ਲੈਣੇ ਪਏ। ਸਰ ਨੌਜਵਾਨ ਸ਼ਾਇਰਾਂ ਦੀ ਮੈਂ ਗੱਲ ਕਰਾਂਗਾ ਥੋੜੀ ਜਿਹੀ ਕਿ ਹੁਣ ਜਿਹੜੀ ਸ਼ਾਇਰੀ, ਮਤਲਬ ਮੋਸਟਲੀ ਜਿੰਨੇ ਵੀ ਸ਼ਾਇਰ ਆ ਰਹੇ ਨੇ, ਤੋ ਇੱਕ ਤਾਸੁਰ ਇਹ ਵੀ ਹੈਗਾ ਕਿ ਸ਼ਾਇਰ ਜਿਹੜਾ ਹੈਗਾ ਉਹ ਹਕੀਕਤ ਦੇ ਬੜਾ ਕਰੀਬ ਹੁੰਦਾ ਹੈਗਾ। ਲੇਕਿਨ ਜਦੋਂ ਅਸੀਂ ਜ਼ਿਆਦਾਤਰ ਸ਼ਾਇਰੀ ਸੁਣਦੇ ਹਾਂ, ਕਿਸੇ ਜਦੀਦ ਸ਼ਾਇਰੀ ਸੁਣਦੇ ਹਾਂ, ਤੇ ਉਹ ਰੁਮਾਨੀਅਤ ਵਿੱਚੋਂ ਹੀ ਨਿਕਲ ਰਹੀ, ਤੇ ਬਹੁਤ ਸਾਰੇ ਐਸੇ ਮਸਾਇਲ ਵੀ ਹੈਗੇ ਨੇ ਜਿਨ੍ਹਾਂ ਨੂੰ ਉਜਾਗਰ ਕਰਨਾ, ਕਿਉਂਕਿ ਸ਼ਾਇਰ ਜਿਹੜਾ ਹੈਗਾ ਉਹ ਫਿਕਰੀ ਸਰਜਨ ਹੈਗਾ, ਉਹਨਾਂ ਨੂੰ ਉਜਾਗਰ ਕਰਨਾ ਹੈਗਾ। ਇਹ ਕਿਆ ਇਹ ਹਕੀਕਤ ਨਹੀਂ ਹੈਗੀ ਕਿ ਜਿਹੜੇ ਮੁਆਸ਼ਰੇ ਦੇ ਮਸਾਇਲ ਨੇ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਮੁਆਸ਼ਰਤੀ ਮਸਾਇਲ ਨੇ, ਮੁਆਸ਼ੀ ਮਸਾਇਲ ਨੇ, ਸਰਮਾਇਆਦਾਰਾਂ ਦਾ ਨਿਜ਼ਾਮ ਆ, ਮਹਿੰਗਾਈ ਆ, ਭੁੱਖ ਨੰਗ ਆ, ਜੋ ਵੀ ਹੈ, ਇਹਨਾਂ ਸ਼ੈਵਾਂ 'ਤੇ ਲਿਖਣ ਵਾਲੇ ਲੋਕ ਕੰਮ ਨੇ ਜਾਂ ਉਹ ਸਾਹਮਣੇ ਨਹੀਂ ਆ ਰਹੇ? ਨਹੀਂ, ਹਮੇਸ਼ਾ ਲਿਖਿਆ ਜਾਂਦਾ, ਹੁਣ ਵੀ ਲਿਆ, ਹੁਣ ਵੀ ਕੁਛ ਅੱਛੇ ਸ਼ਾਇਰ ਨੇ। ਹਾਂ, ਜਿਹੜਾ ਤੁਸੀਂ ਕਹਿੰਦੇ ਹੋ ਨਾ, ਇੱਕ ਜਿਹੜਾ ਹਜੂਮ ਹੁੰਦਾ ਹੈ, ਜਿਹੜੀ ਭੇਡ ਚਾਲ ਹੁੰਦੀ ਹੈ, ਉਹ ਹਮੇਸ਼ਾ ਜ਼ਿਆਦਾ ਹੁੰਦੀ ਹੈ, ਹਰ ਦੌਰ 'ਚ ਹੋਈ ਹੈ। ਉਹ ਇਸ ਦੌਰ 'ਚ ਵੀ ਹੈ। ਹੁਣ ਚੂँਕਿ ਮੀਡੀਆ ਐਕਟਿਵ ਹੈ, ਇਸ 'ਤੇ ਸਾਨੂੰ ਜਲਦੀ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ ਕਿ, ਔਰ ਉਹ ਜਲਦੀ ਫਿਰ ਜ਼ਾਹਿਰ ਹੈ ਨੌਜਵਾਨਾਂ 'ਚ ਆ ਗਈ, ਉਹ ਫਟਾਫਟ ਚਾਹੁੰਦੇ ਨੇ। ਅਸਲ 'ਚ ਉਹਨਾਂ ਦਾ ਮਾਟੋ ਸ਼ਾਇਰੀ ਸ਼ਾਇਦ ਨਹੀਂ ਹੈ। ਜਿਹੜਾ ਨੌਜਵਾਨ ਸ਼ਾਇਰ ਹੈ ਇਸ ਵਕਤ ਪਾਕਿਸਤਾਨ ਦਾ, ਉਰਦੂ ਪੰਜਾਬੀ ਦਾ, ਮੈਂ ਗੌਰ ਨਾਲ ਮੈਂ ਕਹਿੰਦਾ ਅਸਲ 'ਚ ਮਸਲਾ ਕੀ ਹੈ? ਜਿਹੜੇ ਨੌਜਵਾਨ ਨੇ ਨਾ, ਬਿਲਕੁਲ ਯੰਗ, ਉਹ ਮੁਸ਼ਾਇਰਾ ਚਾਹੁੰਦੇ ਨੇ, ਬਸ ਸਿਰਫ ਮੁਸ਼ਾਇਰਾ ਉਹਨਾਂ ਦਾ ਏਮ ਹੈ।
ਜੇ ਔਰ ਉਹ ਸ਼ੇਰ ਕਹਿਣਾ ਚਾਹੁੰਦੇ ਨੇ ਜਿਹਦੇ ਚ ਵਾਹ ਵਾਹ ਹੋ ਜਾਏਗੀ, ਭਾਵੇਂ ਫਿਕਰੀ ਤੌਰ ਤੇ ਵੱਡਾ ਹੋਏ ਨਾ ਹੋਏ, ਲੇਕਿਨ ਉਹਨੂੰ ਇਹ ਜਿਹੜਾ ਹਜੂਮ ਸਾਹਮਣੇ ਬੈਠਾ ਹੈ ਤਾੜੀਆਂ ਮਾਰਨ ਵਾਲਾ ਨਾਬਾਲਗ ਹਜੂਮ, ਜਿਹਨੂੰ ਅਸੀਂ ਗਾਈਡ ਕਰਨਾ ਸੀ ਤੇ ਉਹਨੂੰ ਕੁਰਾਏ ਪਾ ਰਹੇ हैं। जिन्हें रास्तों में खबर हुई कि ये रास्ता कोई और है, ਉਹ ਵਾਲੀ ਨਸਲ ਜਿਹੜੀ ਹੈ ਉਹ ਸ਼ਾਇਦ ਹੋਰ ਕੁਝ ਸਾਲਾਂ ਬਾਅਦ ਪਤਾ ਚੱਲ ਜਾਏਗਾ ਉਹਦਾ ਰਿਜ਼ਲਟ ਤੁਹਾਨੂੰ, ਲੇਕਿਨ ਉਹ ਕੋਈ ਅੱਛੀ ਚੀਜ਼ ਹਾਂ। ਲੇਕਿਨ ਕੁਝ ਲੋਕ ਕੁਝ ਹਰ ਹਮੇਸ਼ਾ ਦੀ ਤਰ੍ਹਾਂ ਬਹੁਤ ਅੱਛੇ ਨੇ, ਮਤਲਬ ਪੰਜਾਬੀ 'ਚ ਵੀ ਉਰਦੂ 'ਚ ਵੀ, ਔਰ ਉਹਨਾਂ ਦਾ ਸੰਜੀਦਾ ਜਿਹੜਾ ਪੁਆਇੰਟ ਆਫ ਵਿਊ ਹੈ ਜਿਹਨੂੰ ਮੈਂ ਫਨਕਾਰਾਨਾ ਨੁਕਤਾ ਨਜ਼ਰ ਜਿਹਨੇ, ਨਾਲੇ ਤੁਸੀਂ ਸ਼ਾਇਰੀ ਕਾਹਦੇ ਲਈ ਕਰਦੇ ਹੋ ਯਾਰ? ਤੁਸੀਂ ਇਹ ਤੇ ਨਹੀਂ ਕਰਦੇ ਜੋ ਪਸੰਦ ਕੀਤਾ ਜਾ ਰਿਹਾ ਉਹ ਕਰਾਂ। ਮੈਂ ਕਿੱਥੇ ਆ ਆਪਣੀ ਸ਼ਾਇਰੀ 'ਚ? ਮੈਨੂੰ ਕੀ ਤਕਲੀਫ ਹੈ? क्या मैं अपनी शायरी च वो सच्चाई बोल रहा ਜਿਹੜੀ मैं सह रहा वाकईतन या फैशन के तौर पर लिख रहा? क्या मैनू वो तकलीफ है ਜਿਹੜੀ शायरी की वड्डी वजह होंदी है? क्या ऐसे सवाल है ने मेरे को जिन्होंने मैं ਤੁਹਾਡੇ सामने रख सका और ਜਿਹੜੇ ਅਸੀਂ समझना चाहिए ਤੇ ਕੰਮ ਇਹ ਹੈ ਕਿ ਤੁਸੀਂ ਇੱਕ ਲੇਮੈਨ ਨੂੰ ਉੱਤੇ ਲੈ ਕੇ ਆਣਾ, ਨਾ ਕਿ ਉਹਦੀ ਸਤ੍ਹਾ ਤੇ ਚਲੇ ਜਾਣਾ। ਤੇ ਇਹ ਫਿਰ ਟਾਈਮ ਚਾਹੀਦਾ ਹੁੰਦਾ ਇਹਦੇ ਲਈ। ਉਹ ਟਾਈਮ ਨੌਜਵਾਨ ਕੋਲ ਸ਼ਾਇਦ ਨਹੀਂ ਹੈਗਾ। ਉਹ ਕਹਿੰਦਾ ਫਟਾਫਟ ਕਰੀਏ। ਮੈਂ ਬਾਹਰ ਦਾ ਮੁਸ਼ਾਇਰਾ ਵੀ ਅਜੇ ਨਹੀਂ ਪੜ੍ਹਿਆ, ਉਹ ਪੜ੍ਹਾਂ ਜਾ ਕੇ ਫਟਾਫਟ ਤਾਰੀਫਾਂ ਕਰਵਾਵਾਂ, ਕਿਤਾਬਾਂ ਛਾਪ ਲਵਾਂ। ਇਹ ਮੈਨੂੰ ਅੱਛਾ ਨਹੀਂ ਲੱਗ ਰਿਹਾ। ਇਹ ਬਹੁਤ ਵੱਡੀ ਖਰਾਬੀ ਹੈ। ਔਰ ਸੋਸ਼ਲ ਮੀਡੀਆ 'ਤੇ ਇਹ ਯਾਨੀ ਹਰ ਆਮ ਫਹਿਮ ਚੀਜ਼ ਜਿਹੜੀ ਉਹ ਯਾਨੀ ਅਗਰ ਤੁਸੀਂ ਲਾਈਕ ਹੀ ਚਾਹੀਦੇ ਨੇ ਤੇ ਫਿਰ ਤੁਸੀਂ ਟਿਕਟੌਕ 'ਤੇ ਠੀਕ ਹੋ, ਉੱਥੇ ਤੇ ਫਿਰ ਹੋਰ ਤਰੀਕੇ ਵੀ ਨੇ ਉਹਦੇ। ਔਰ ਉਹ ਇੰਝ ਹੀ ਕਰ ਰਹੇ, ਉਹ ਇਹਨੂੰ ਨਾ ਇੱਕ ਸ਼ੋਅ ਬੇਸਡ ਸਮਝ ਰਹੇ ਆ ਸ਼ਾਇਰੀ ਨੂੰ। ਇਹ ਨਹੀਂ ਹੈ, ਇਹ ਨਹੀਂ ਹੈ। ਸਰ ਇਹਦਾ ਤੁਹਾਡੇ ਕੋਲ ਕੀ ਹੱਲ ਹੈ, ਕੀ ਨੁਸਖਾ ਹੈ ਇਹਦਾ? ਹੱਲ ਇਹਦਾ ਇੱਕ ਤੇ ਉਹ ਅੰਜਾਮ ਹੈ ਜਿਹੜਾ ਹੋਰ 5 ਸਾਲ ਲੰਘੇ ਤੇ ਇਹ ਨਾਬਾਲਗ ਨਸਲ ਬਾਲਗ ਹੋ ਜਾਏਗੀ। ਅੱਛਾ, ਇਹ ਦੇਖੋ ਸ਼ਾਇਰੀ ਪੜ੍ਹਨ ਦਾ ਇਹਨਾਂ 'ਚ ਕੁਝ ਜਿਹਾ ਨੂੰ ਸ਼ੌਕ ਵੀ ਬਚ ਜਾਏਗਾ, ਹੋ ਸਕਦਾ ਹੈ। ਉਹ ਫਿਰ ਰੈਫਰ ਕਰਨਗੇ ਕਿਧਰੇ ਹੋਰ। ਔਰ ਸੋਸ਼ਲ ਮੀਡੀਆ ਦੇ ਜਿਹੜੇ ਬੁਰੇ ਆਸਪੈਕਟ ਨੇ ਉਹ ਵੀ ਐਕਸਪਲੋਰ ਹੋ ਜਾਣਗੇ। ਯਾਨੀ ਇਹ ਉਮੀਦ ਕੀਤੀ ਜਾ ਸਕਦੀ। ਮੈਂ ਤਾਂ ਪੁਰ ਉਮੀਦ ਆਦਮੀ ਹਾਂ ਅਤੇ ਇਹਨਾਂ ਖਿਆਲਾਤ ਦੇ ਬਾਵਜੂਦ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਮੈਂ ਮਤਲਬ ਤੁਸੀਂ ਆਪਣਾ ਕੰਮ ਕਰੋਗੇ ਤਾਂ ਫੇਰ ਹੀ ਸਭ ਕੁਛ ਹੈ। ਬਾਕੀ ਤਾਂ ਧੂੜ ਹੈ, ਉਹਦੇ ਵਿੱਚ ਪਤਾ ਨਹੀਂ ਕੀ ਦਬ ਦੁਬ ਜਾਣਾ, ਤੁਹਾਡੀਆਂ ਕਬਰਾਂ ਤੱਕ ਬੇਨਿਸ਼ਾਨ ਹੋ ਜਾਣੀਆਂ। ਅਤੇ ਉਸ ਹਕੀਕਤ ਨੂੰ ਤੁਸੀਂ ਸਮਝਦੇ ਨਹੀਂ ਪਏ ਅਤੇ ਤੁਸੀਂ ਦੁਨੀਆ ਜਿਹੜੀ ਹੈ ਚਮਕ ਦਮਕ ਹੈ, ਔਰ ਫਿਰ ਉਸ ਤੋਂ ਬਾਅਦ ਕੀ ਹੈ? ਕੁਛ ਵੀ ਨਹੀਂ। ਸਰ ਕਿਤਾਬ ਦੀ ਹੀ ਗੱਲ ਕਰਾਂਗਾ ਕਿ ਹੁਣ ਜਿਹੜਾ ਹੈਗਾ ਮਾਡਰਨ ਦੌਰ ਹੈ, ਜਦੀਦ ਦੌਰ ਹੈ, ਅਤੇ ਜਿਹੜਾ ਕੋਈ ਵੀ ਜਿਹੜਾ ਅਕਲ ਤੇ ਫਹਿਮ ਬੰਦਾ ਰੱਖਦਾ ਹੈਗਾ ਉਹ ਆਪਣੇ ਅਸਰ ਦੇ ਨਾਲ ਹਮਾਹੰਗ ਹੋ ਜਾਂਦਾ ਜਿਸ ਤਰ੍ਹਾਂ ਦਾ ਦੌਰ ਚੱਲਦਾ। ਕਿਤਾਬ ਦਾ ਰੁਝਾਨ ਕੀ ਵਜ੍ਹਾ ਹੈ ਕਿ ਪੜ੍ਹਨ ਦਾ ਕਿਉਂ ਘੱਟ ਹੋ ਗਿਆ? ਨਸਾਬੀ ਕਿਤਾਬਾਂ ਜਿਹੜੇ ਬੱਚੇ ਉਹ ਨਹੀਂ ਪੜ੍ਹਦੇ, ਫਿਰ ਜਿਹੜੀਆਂ ਸ਼ਾਇਰੀ ਦੀਆਂ ਕਿਤਾਬਾਂ ਹੈ ਇਹ ਸਿਰਫ ਉਹੀ ਚਾਹੁੰਦੇ ਲੋਕ ਹੀ, ਜਾਂ ਇਹਨੂੰ ਕਿਤਾਬ ਦਾ ਸ਼ੌਕ ਪੈਦਾ ਕਰਨ ਲਈ ਜਾਂ ਕਿਤਾਬ ਦੀ ਤਰਵੀਜ ਲਈ ਜਾਂ ਇਹਦੇ ਲਈ ਵੀ ਸਾਨੂੰ ਕੋਈ ਤਹਿਰੀਕ ਜਿਹੀ ਲਾਉਣੀ ਪਏਗੀ? ਅੱਛਾ, ਇਹਦੇ 'ਤੇ ਮੈਂ ਸੋਚਿਆ ਨਾ ਇਹ ਗੱਲ ਤੇ ਮਤਲਬ ਆਮ ਤੌਰ 'ਤੇ ਇਹ ਹੈ ਕਿ ਕਿਤਾਬ ਨਹੀਂ ਪੜ੍ਹੀ ਜਾ ਰਹੀ। ਅੱਛਾ, ਉਹਦੀ ਸਾਡੀਆਂ ਮਸਰੂਫੀਆਤ ਵੱਧ ਗਈਆਂ। ਠੀਕ ਹੈ, ਮੋਬਾਈਲ ਜ਼ਰੂਰ ਚੈੱਕ ਕਰਨਾ ਹੈ, ਠੀਕ ਹੈ, YouTube 'ਤੇ ਜ਼ਰੂਰ ਦੇਖਣਾ ਕੀ ਆ ਰਿਹਾ ਹੈ। ਅੱਛਾ, ਫਿਰ ਆਪਣੀਆਂ ਪੋਸਟਾਂ ਵੇਖਣੀਆਂ ਕਿੰਨੇ ਲਾਈਕ ਹੋ ਗਏ ਨੇ, ਉਹਦੇ 'ਚ ਐਵੇਂ ਸੜਦਿਆਂ ਕੁੜਦਿਆਂ ਰਹਿਣਾ, ਫਲਾਣਾ ਕੀ ਕਰ ਰਿਹਾ, ਇਹ ਕੀ ਹੋ ਰਿਹਾ, ਕੋਈ ਝੂਠੀਆਂ ਸੱਚੀਆਂ ਮਤਲਬ ਇਹਦੇ 'ਚ ਤੁਹਾਡਾ ਟਾਈਮ ਜਿਹੜਾ ਨਾ ਲੰਘ ਜਾਂਦਾ। ਇਹ ਖੌਫਨਾਕ ਚੀਜ਼ ਹੈ। ਤੁਸੀਂ ਆਪਣੇ ਨਾਲ ਨਹੀਂ ਰਹਿੰਦੇ, ਠੀਕ ਹੈ। ਉੱਥੇ ਹੁਣ ਕਿਤਾਬ ਉਹੀ ਰਹਿ ਗਈ ਹੈ ਜਿਹੜੀ PDF 'ਚ ਵੀ ਮੈਂ ਵੇਖਿਆ ਪਈਆਂ ਹੁੰਦੀਆਂ, ਪੜ੍ਹਦੇ ਵੀ ਹੈ ਕੁਛ ਨੌਜਵਾਨ। ਉਹ ਸੂਰਤ ਚੇਂਜ ਵੀ ਹੋਈ ਹੈ। ਯਾਨੀ ਕਿਤਾਬ ਕਿਧਰੇ ਨਹੀਂ ਗਈ, ਜ਼ਾਹਿਰ ਹੈ ਉਹਦੀ ਸੂਰਤ ਤੇ ਚੇਂਜ ਹੋਣੀ ਹੈ ਨਾ, ਉਹ ਤੇ ਅੱਗੇ ਜਾ ਕੇ ਪਤਾ ਨਹੀਂ। ਔਰ ਇਹ ਨਹੀਂ ਰਹੇਗੀ ਕਿਤਾਬ, ਇਹ ਪੱਕੀ ਗੱਲ ਹੈ। ਮੈਂ ਖੁਦ ਸਮਝਦਾ ਸਾਂ ਹਾਏ ਨਹੀਂ ਹੈ ਕਿਤਾਬ ਜਿਹੜੀ ਪਈ ਇਹਦਾ ਟੱਚ ਉਹਦਾ ਉਹ ਹੈ। ਉਹ ਜਿਹੜੀ ਨਸਲ ਆਏਗੀ ਉਹ ਉਹਨਾਂ ਨੂੰ ਨਹੀਂ ਇਹਦੇ ਨਾਲ ਹੋਏਗੀ। ਉਹ ਫੌਰਨ
ਉਹ ਤਾਂ ਸੁਣਦੇ ਹੋਣਗੇ ਉਹ ਕਿਤਾਬਾਂ ਜਿਹੜੀਆਂ ਅਸੀਂ ਪੜ੍ਹ ਕੇ, ਮਤਲਬ ਕਈ ਚੀਜ਼ਾਂ ਮੋਡੀਫਾਈ ਹੋ ਜਾਣਗੀਆਂ ਸਾਰੀਆਂ ਚੀਜ਼ਾਂ। ਇਸ ਤਰ੍ਹਾਂ ਮੈਂ ਸੋਚਾਂ ਤੇ ਕਿਤਾਬ ਜਾਏਗੀ ਨਹੀਂ, ਕਿਧਰੇ ਉਹਦੀ ਸ਼ਕਲ ਤਬਦੀਲ ਹੋ ਜਾਏਗੀ। ਹੁਣ ਵੀ ਕਿਤਾਬਾਂ ਛਪਦੀਆਂ ਇਸ ਸ਼ਹਿਰ 'ਚ, ਦੇਖੋ ਪਹਿਲੇ ਨਾਲੋਂ ਜ਼ਿਆਦਾ ਵੱਡੀਆਂ ਦੁਕਾਨਾਂ ਕਿਤਾਬਾਂ ਦੀਆਂ ਤੁਸੀਂ ਦੇਖ ਲਓ, ਤੁਸੀਂ ਮਾਡਰਨ ਇਲਾਕਿਆਂ 'ਚ ਦੇਖ ਲਓ ਕਿਤਾਬਾਂ ਦੀਆਂ ਬਹੁਤ ਬੜੀਆਂ ਦੁਕਾਨਾਂ, ਪਹਿਲੇ ਨਾਲੋਂ ਜ਼ਿਆਦਾ ਅੱਛੇ ਪੁਆਇੰਟਸ 'ਤੇ ਹੈਗੀਆਂ, ਪੁਰਾਣੀਆਂ ਵੀ ਚੱਲ ਰਹੀਆਂ। ਮੈਨੂੰ ਸ਼ੌਕ ਹੈ ਇਹ ਫੁੱਟਪਾਥ 'ਤੇ ਜਿਹੜੀਆਂ ਕਿਤਾਬਾਂ ਪਈ ਉਹ ਵੀ ਉਸੇ ਤਰ੍ਹਾਂ ਹੀ ਨੇ ਲੱਗੀਆਂ ਹੋਈਆਂ। ਅਸਲ 'ਚ ਜਿਹੜੀ ਕਿਤਾਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਉਹ ਕੋਈ ਕਿਉਂ ਪੜ੍ਹੇ, ਕਿਉਂ, ਮਤਲਬ ਤੁਸੀਂ ਜੋ ਮਰਜ਼ੀ ਲੈ ਕੇ ਛਾਪੀ ਜਾ ਰਹੇ ਹੋ ਔਰ ਤੁਸੀਂ ਕਾਰੀ ਦਾ ਗਿਲਾ ਕਰ ਰਹੇ ਹੋ, ਕਿਤਾਬ ਜੀ ਨਹੀਂ ਵਿਕਰੀ ਜੀ ਨਹੀਂ, ਬਈ ਤੁਸੀਂ ਕੀ ਕੀਤਾ? ਮਤਲਬ ਕਿਉਂ? ਤੁਸੀਂ ਬੜੇ ਧੋਖੇ ਦੇ ਦਿੱਤੇ ਪਹਿਲੇ ਵੀ, ਹੁਣ ਲੋਕ ਹੋ ਗਏ ਨੇ ਚੁਕੰਨੇ। ਕਿਤਾਬ 500-600 ਰੁਪਏ ਦੀ ਆਉਂਦੀ ਹੈ, 500-600 ਚ ਉਹਨਾਂ ਦਾ ਸਾਰੀ ਦਿਨ ਦਾ ਖਰਚਾ ਚੱਲ ਜਾਂਦਾ ਹੈ ਤੇ ਉਹ ਆਪਣਾ ਇੱਕ ਦਿਨ ਭੰਨ ਕੇ ਤੁਹਾਨੂੰ ਤੁਹਾਡੀ ਕਿਤਾਬ ਖਰੀਦਣ ਤੇ ਉਹਨਾਂ ਨੂੰ ਲੱਭੇ ਵੀ ਕੁਛ ਨਾ, ਤੇ ਉਹ ਨਹੀਂ ਖਰੀਦਣਗੇ। ਨਾ ਖਰੀਦਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਕਿਤਾਬ। ਸਰ ਸਵਾਲ ਜਿਹੜਾ ਮੈਂ ਕਰਨ ਲੱਗੇ ਬਸ ਥੋੜਾ ਬਹੁਤ ਜ਼ਿਆਦਾ ਸੋਚਿਆ ਵੀ ਇਹ ਚੀਜ਼ ਕਿ ਜਿਹੜਾ ਸ਼ਾਇਰ ਹੈ, ਜਿਹੜਾ ਅਦੀਬ ਹੈ ਜਾਂ ਲਿਖਾਰੀ ਹੈ, ਉਹਨੂੰ ਤੇ ਅਸੀਂ ਕਹਿੰਦੇ ਕਿ ਉਹ ਹਕੀਕਤ ਦੇ ਕਰੀਬ ਹੈ, ਉਹ ਕਿਸੇ ਹੋਰ ਹੀ ਦੁਨੀਆ ਦਾ ਹੈ, ਮਤਲਬ ਉਹ ਸੱਚਾ ਹੈ, ਇਹ ਹਕੀਕਤ ਹੈ, ਮੈਂ ਇਸ ਚੀਜ਼ ਨੂੰ ਮੰਨਦਾ ਵੀ ਹੈਗਾ। ਲੇਕਿਨ ਪੋਲੀਟਿਕਸ, ਸਿਆਸਤ, ਧੜੇਬੰਦੀ ਇਸ ਸ਼ੋਬੇ 'ਚ ਕਿਉਂ ਹੈ? ਇਹ 'ਚ ਤਾਂ ਨਹੀਂ ਹੋਣੀ ਚਾਹੀਦੀ। ਇਹਦੇ 'ਚ ਦੋ ਚੀਜ਼ਾਂ, ਮਸਲਨ ਇੱਕ ਹੈ ਦਬਿਸਤਾਨ ਦਿੱਲੀ, ਇੱਕ ਹੈ ਦਬਿਸਤਾਨ ਲਖਨਊ। ਅੱਛਾ, ਇਹ ਧੜੇਬੰਦੀ ਨਹੀਂ ਹੈ, ਇਹ ਮਕਤਬਾ ਫਿਕਰ ਹੈ। ਠੀਕ, ਇਹਨੂੰ ਇਸ ਤਰ੍ਹਾਂ ਲੈ, ਠੀਕ ਹੈ, ਠੀਕ, ਇਹ ਧੜੇ ਔਰ ਪੋਜ਼ਿਟਿਵ ਹੈ। ਉਹ ਆਪਣੇ ਤਰੀਕੇ ਨਾਲ ਜ਼ੁਬਾਨ ਨੂੰ ਤਰੱਕੀ ਦੇ ਰਹੇ ਸਨ, ਉਹ ਆਪਣੇ ਤਰੀਕੇ ਨਾਲ ਦੇ ਰਹੇ ਸਨ, ਜਿਹੜੀ ਕਿ ਅੱਗੇ ਚੱਲ ਕੇ ਇੱਕ ਬਹੁਤ ਮਾਡਰਨ ਔਰ ਇਕੱਠੀ ਰਲ ਕੇ ਜਿਹਦੀਆਂ ਦੋਵਾਂ ਪਾਸੇ ਸੰਦਾਂ ਉਧਰ ਦੀ ਲੈ ਲਓ ਭਾਵੇਂ, ਯਾਨੀ ਜ਼ੁਬਾਨ ਕੋਈ ਐਸੀ ਚੀਜ਼ ਤੇ ਨਹੀਂ ਹੈ ਨਾ ਕਿ ਜਿਹੜੀ ਸਟੈਟਿਕ ਹੈ। ਠੀਕ ਹੈ, ਫਿਰ ਲਾਹੌਰ ਪਹੁੰਚੀ ਹੈ ਜਿਸਲੇ, ਤੇ ਲਾਹੌਰ 'ਚ ਇੱਕ ਹੋਰ ਲੱਭੋ ਲਹਿਜਾ ਹੋ ਗਿਆ। ਔਰ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ ਜੈਸੇ ਬੰਦੇ ਨੇ ਜਿਹੜਾ ਕਿ ਦੋਵਾਂ ਮਕਤਬਾ ਫਿਕਰ ਦਾ ਬੜਾ ਗਹਿਰਾ ਮੁਤਾਲਾ ਸੀ ਜਿਹਦਾ, ਔਰ ਉਹ ਆਪਣੀ ਕਿਤਾਬ ਦੀ ਇੱਕ ਚੀਜ਼ ਕਿਤਾਬ 'ਚ ਦੇਖਦੇ ਸਨ ਔਰ ਜੁਮਲਾ ਸਾਜ਼ੀ ਕਿ ਇਹਦੇ 'ਚ ਕੋਈ ਉਰਦੂ ਗਲਤ ਤੇ ਨਹੀਂ। ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਹੁਣ ਉਰਦੂ ਜ਼ੁਬਾਨ ਦਾ ਜਿਹੜਾ ਲਹਿਜਾ ਮੁਰਤਬ ਹੋਏਗਾ ਉਹ ਪੰਜਾਬ ਡਿਸਾਈਡ ਕਰੇਗਾ। ਮਤਲਬ ਹੈ ਕਿ ਇਹਦੇ 'ਚ ਤਬਦੀਲੀਆਂ ਆਉਂਦੀਆਂ ਜ਼ੁਬਾਨ ਜਿਹੜੀ। ਅੱਛਾ, ਇਹਨੂੰ ਅਸੀਂ ਗਰੋਹਬੰਦੀ ਨੇ, ਹਾਂ ਗਰੋਹਬੰਦੀ ਉਹ ਜ਼ਰੂਰ ਬੁਰੀ ਹੈ ਜਿਹੜੀ ਗੈਰ ਤਖਲੀਕੀ ਹੋਵੇ, ਜਿਹਦੇ 'ਚ ਤੁਹਾਡੇ ਫਿਕਰੀ ਤੌਰ 'ਤੇ ਦਰਵਾਜ਼ੇ ਬੰਦ ਹੋਣ, ਤੁਹਾਡੇ 'ਚ ਤਾਸੁਬ ਪੈਦਾ ਹੋਏ, ਤੁਸੀਂ ਗੱਲ ਦਾ ਜਵਾਬ ਢੂੰਡਣ ਦੀ ਬਜਾਏ ਹੱਟ ਦਰਮੀ ਕਰੋ, ਜਿਹਦੇ ਨਾਲ ਨਾਇਨਸਾਫੀ ਹੁੰਦੀ ਹੈ। ਔਰ ਉਹ ਗਰੋਹਬੰਦੀ ਤੇ ਜ਼ਾਹਿਰ ਹੈ ਬਹੁਤ ਬੁਰੀ ਹੈ, ਉਹ ਕੋਈ ਇੰਨੀ ਅੱਛੀ ਚੀਜ਼ ਨਹੀਂ ਹੈ ਜਿਹੜੀ ਕਿ ਮੋਸਟਲੀ ਹੈਗੀ ਹੈ ਔਰ ਹਰ ਜਗ੍ਹਾ 'ਤੇ ਹੈ। ਔਰ ਖ਼ਾਸ ਤੌਰ 'ਤੇ ਇਹ ਜਿੱਥੇ ਛਾਬੜੀ ਲੱਗੀ ਹੈ ਸ਼ਾਇਰੀ ਦੀ, ਮੁਸ਼ਾਇਰਾ ਬਾਜ਼ੀ ਦੇ ਲੋਕ ਜਿਹੜੇ ਆ ਨਾ, ਉਹਨਾਂ ਨੇ ਇਹ ਗਰੋਹਬੰਦੀਆਂ ਬਣਾਈਆਂ, ਫਲਾਣੇ ਮੁਸ਼ਾਇਰੇ 'ਤੇ ਕਬਜ਼ਾ ਕਰ ਲਓ, ਉੱਥੇ ਕਿਸੇ ਨੂੰ ਨਾ ਆਉਂਦੇ ਹੋ। ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਲੋਕ ਇਸ ਤਰ੍ਹਾਂ ਦੇ, ਉਹ ਤਾਂ ਜ਼ਾਹਿਰ ਹੈ ਬਹੁਤ ਹੀ ਕਾਬਲੇ ਤਕਲੀਫ ਔਰ ਇਹਨੂੰ ਨਿਗੇਟ ਕਰਨਾ ਚਾਹੀਦਾ, ਬਹੁਤ ਜ਼ਰੂਰੀ ਹੈ। ਔਰ ਇਹ ਕੋਈ ਅੱਛਾ ਕੰਮ ਨਹੀਂ ਹੈ ਜਿਹਦਾ ਕਿ ਤੁਸੀਂ ਕੋਈ ਅਸੀਂ ਰਿਜ਼ਲਟ ਲੈ ਸਕੀਏ ਕੋਈ ਪੋਜ਼ਿਟਿਵ, ਐਸਾ ਕੰਮ ਨਹੀਂ ਹੈ। ਅਦਰਵਾਈਜ਼ ਨੁਕਤਾ ਨਜ਼ਰ ਤੁਹਾਡਾ ਮੁਖਤਲਿਫ ਹੋ ਸਕਦਾ ਹੈ ਔਰ ਉਹ ਕਿਉਂ ਨਹੀਂ ਹੋਣਾ ਚਾਹੀਦਾ ਤਾਂ ਕਿ ਅਸੀਂ ਅੱਗੇ ਜਾ ਸਕੀਏ। ਇੱਕ ਚੀਜ਼ ਹੋਰ ਬਣ ਰਹੀ ਹੁੰਦੀ ਹੈ ਜਿਹਨੂੰ ਫਿਰ ਅਗਲੇ ਲੋਕ ਪਿਕ ਕਰ ਲੈਂਦੇ ਨੇ। ਇਸ ਬਹਿਸ ਦੇ ਵਿੱਚੋਂ ਇਸ ਤਹਿਕੀਕ ਹੁੰਦੀ ਹੈ, ਤੁਸੀਂ ਫਿਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਇਹ ਪੋਜ਼ਿਟਿਵ ਹੈ, ਇਹ ਹੋਣੀ ਚਾਹੀਦੀ ਹੈ। ਸਰ ਸ਼ਾਇਰੀ ਜਿਹੜੀ ਹੈਗੀ ਉਹ ਤੇ ਇੱਕ ਤੁਹਾਡਾ ਇੱਕ ਰੰਗ ਤੇ ਹੈਗਾ ਹੀ, ਦੂਸਰਾ ਹੈ ਪੇਂਟਿੰਗਸ, ਜੋ ਤੁਸੀਂ ਇਹ ਤਖਲੀਕੀ ਕੰਮ ਕਰ ਰਹੇ ਹੋ, ਤੁਸੀਂ ਇਹਦਾ ਬਾਰੇ 'ਚ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਐਵੇਂ ਮੈਂ ਕਰਦਾ ਨਾ ਤਾਂ ਕਿ ਨਾ ਮੈਨੂੰ ਆਪਣੇ ਜ਼ਾਇਆ ਜਾਣ ਦਾ ਅਫਸੋਸ ਘੱਟ ਤੋਂ ਘੱਟ ਹੋਏ। ਤੇ ਐਵੇਂ ਮੋਬਾਈਲ ਤੇ ਮੈਂ 3 ਘੰਟੇ ਬਾਅਦ ਫਿਰ ਵੇਖਾਂ ਕਿ ਮੈਨੂੰ ਕੀ ਹਾਸ, ਇਹ ਮੇਰਾ ਬਚਪਨ ਦਾ ਸ਼ੌਕ ਹੈ
ਵਿੱਚ ਕਈ ਸਾਲ ਮੈਂ ਨਹੀਂ ਕਰਦਾ। ਇਹ ਹੁਣ ਇਹ ਜਿਹੜਾ ਜਿੱਥੇ ਤੁਸੀਂ ਬੈਠੇ ਹੋ, ਇਹ ਜਿਹੜਾ ਕੰਮ ਹੈ, ਇਹਦੇ 'ਚ ਮੈਨੂੰ ਫਿਰ ਸ਼ਾਮ ਨੂੰ ਮਿਲ ਜਾਂਦਾ, ਕਈ ਦਫਾ ਦਿਨ ਨੂੰ ਵੀ ਮਿਲ ਜਾਂਦਾ। ਉਹ ਫਿਰ ਮੈਂ ਇਹ ਕਰਦਾ ਰਹਿੰਦਾ, ਬੜਾ ਮੈਨੂੰ ਅੱਛਾ ਲੱਗਦਾ ਹੈ ਰੰਗਾਂ ਨਾਲ ਖੇਡਣਾ। ਸਿੱਖਿਆ ਕੋਈ ਕਿ ਨਹੀਂ ਕੁਛ ਨਹੀਂ ਸਿੱਖਿਆ। ਮੈਂ ਤੁਹਾਨੂੰ ਕਿਹਾ ਨਹੀਂ ਸਿੱਖਿਆ ਜਾ ਸਕਦਾ। ਅੱਛਾ ਇਹ ਬਸ ਆ ਜਾਂਦਾ। ਤੁਸੀਂ ਕਰੋ ਤੇ ਤੁਹਾਡੇ ਅੰਦਰ ਹੁੰਦੀ ਹੈ ਕੋਈ ਤਸਵੀਰ, ਉਹਨੂੰ ਬਣਾਉਂਦੇ ਰਹੋ। ਕੋਈ ਕਦੀ ਬਣ ਜਾਂਦੀ ਹੈ, ਕੋਈ ਨਹੀਂ ਬਣਦੀ, ਲੇਕਿਨ ਬਣਾਈ ਜਾਇਆ ਕਰੋ। ਤਸਵੀਰਾਂ ਹੀ ਬਣਾਉਂਦੇ ਆ ਨਾ ਅਸੀਂ, ਤੇ ਉਹਦੇ 'ਚ ਫਿਰ ਲੱਭ ਲਈ ਦੀ ਹਕੀਕਤ ਅੱਛਾ ਹੈ। ਉਹ ਜਿਹੜੀ ਦਰਦਮੰਦੀ ਹੈ, ਉਹ ਜਿਹੜੀ ਇੱਕ ਰਾਨਾਈ ਹੈ, ਰੰਜ ਜਿਹੜਾ ਉਹ ਖੂਬਸੂਰਤ ਹੋ ਜਾਂਦਾ, ਉਹ ਖੂਬਸੂਰਤ ਹੋ ਜਾਂਦਾ। ਸਰ ਆਰਟਿਸਟ ਨੇ ਕੋਈ ਚੀਜ਼ਾਂ ਫਿਊਚਰ ਪਲਾਨ ਕੀਤੀਆਂ ਹੁੰਦੀਆਂ ਕਿ ਮੈਂ ਇਹ ਕਰਨਾ ਜਾਂ ਇਹ ਮੇਰਾ ਗੋਲ ਹੈ, ਮੈਂ ਇਹਨੂੰ ਹਾਸਿਲ ਕਰਨਾ ਤੇ ਇੱਥੋਂ ਤੱਕ ਮੈਂ ਪਹੁੰਚਣਾ, ਕੋਈ ਇਸ ਤਰ੍ਹਾਂ ਦਾ ਹੁੰਦਾ ਹੈਗਾ ਜੀ? ਪਹੁੰਚਣਾ ਕਿੱਥੇ ਹੁੰਦਾ ਹੈ ਬੰਦੇ ਨੇ। ਬਸ ਮੇਰੀ ख्वाहिश है कि इसने गोयाई हासिल रवे। ठीक है, ए बोलन का तरीका हासिल रवे, खुस ना जाए किधरे, ਇਹਦਾ ਡਰ ਰਹਿੰਦਾ। ਔਰ ਉਹ ਡਰ ਇਸ ਤੋਂ ਜ਼ਿਆਦਾ ਹੋ ਸਕਦਾ ਜੇ ਤੁਸੀਂ ਝੂਠ ਬੋਲਣਾ ਸ਼ੁਰੂ ਕਰ ਦਿਓ, ਫਿਰ ਅੰਦਰ ਫੌਤ ਹੋਣਾ ਸ਼ੁਰੂ ਹੋ ਜਾਏ, ਤੁਹਾਡਾ ਮੁਰਦਾ ਚੀਜ਼ਾਂ ਅੰਦਰੋਂ ਮਿਲਣ ਔਰ ਤੁਹਾਡੇ ਕੰਮ ਨਾ ਆਉਣ ਕਿ ਇਹ ਜ਼ਿੰਦਗੀ ਨੂੰ ਇੱਕ ਐਸਾ ਕਿ ਇਹਦੀ ਖੂਬਸੂਰਤੀ ਕਿੱਥੇ ਕਿੱਥੇ ਹੈ, ਉਹਨੂੰ ਪੇਂਟ ਵੀ ਕਰੋ, ਉਹਨੂੰ ਸ਼ੇਰ ਵੀ ਬਣਾਓ। ਇਹ ਬਸ ਦਿਲ ਕਰਦਾ। ਇਹ ਕਿਧਰੇ ਪਹੁੰਚਾਉਣਾ ਹੋਏਗਾ ਤੇ ਪਹੁੰਚ ਜਾਏਗਾ, ਨਹੀਂ ਤੇ ਮੈਂ ਆਪ ਤੇ ਮਜ਼ਾ ਕਰ ਰਿਹਾ ਨਾ, ਮੈਨੂੰ ਤੇ ਪਤਾ ਨਾ ਕਿ ਮੈਂ ਕਰ ਰਿਹਾ ਮਜ਼ਾ ਔਰ ਪੂਰੀ ਸੱਚਾਈ ਨਾਲ। ਇੰਨਾ ਕੁ ਯਕੀਨ ਕਾਫੀ ਹੈ। ਇਸ ਤੋਂ ਜ਼ਿਆਦਾ ਕੀ ਤੁਸੀਂ ਕਾਹਦਾ ਕਲੇਮ ਹੈ? ਕੋਈ ਕਲੇਮ ਨਹੀਂ। ਸਰ ਇੱਕ ਰਿਕੁਐਸਟ ਹੈ, ਦਰਖਾਸਤ ਹੈ ਕਿ ਤੁਸੀਂ ਕੁਝ ਆਪਣਾ ਕਲਾਮ ਅਗਰ ਸਾਡੇ ਨਾਜ਼ਰੀਨ ਨੂੰ ਥੋੜਾ ਸੁਣਾ ਸਕੋ। ਯਾਰ ਮੈਂ ਕੁਝ ਪੰਜਾਬੀ ਨਜ਼ਮਾਂ ਤੁਹਾਨੂੰ ਸੁਣਾਵਾਂਗਾ। ਅੱਜ ਉਰਦੂ ਸ਼ੁਰਦੂ ਨਹੀਂ ਅਸੀਂ ਸੁਣਾਉਂਦੇ ਜੀ ਸਰ, ਕਿਉਂਕਿ ਮੈਨੂੰ ਖੁਸ਼ੀ ਹੋਈ ਹੈ ਇਹ ਦੂਸਰੀ ਤੀਸਰੀ ਦਫਾ ਪੰਜਾਬੀ ਦਾ ਇੰਟਰਵਿਊ ਹੈ, ਵਰਨਾ ਉਰਦੂ ਬੋਲ ਕੇ ਹੀ ਉਹ ਮਰੋੜਾ ਜਿਹਾ ਆ ਜਾਂਦਾ ਜ਼ੁਬਾਨ ਨੂੰ, ਕਿਉਂਕਿ ਉਹ ਪੱਠੇ ਆਦੀ ਨਹੀਂ ਹੈ ਨਾ ਉਸ ਤਰ੍ਹਾਂ ਦੇ ਹੈ ਤੇ ਜ਼ੁਬਾਨ। ਲੇਕਿਨ ਉਰਦੂ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਰੀਅਲੀ। ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਇਸ ਜਿੱਥੇ ਜਿੱਥੇ ਉਰਦੂ ਨਾਲ ਪਿਆਰ ਕਰਨ ਵਾਲੇ ਲੋਕ ਨੇ, ਮੈਨੂੰ ਬਹੁਤ ਉਰਦੂ ਔਰ ਮੈਂ ਇਹਦੇ ਵਿੱਚ ਸੋਚਣਾ ਤੇ ਉਹ ਇੰਨਾ ਕੁ ਫਲਾਵਰੀ ਹੈ, ਉਹ ਇੰਨਾ ਖਿਆਲ ਅੰਗੇਜ਼ ਹੈ, ਇੰਨਾ ਕੁ ਮਾਜਰਾ ਪਰਵਰ ਹੈ ਕਿ ਉਹਦਾ ਜਵਾਬ ਨਹੀਂ ਹੈ ਉਰਦੂ ਦੀਆਂ ਨਜ਼ਾਕਤਾਂ ਦਾ ਔਰ ਖੂਬਸੂਰਤੀ ਦਾ। ਪੰਜਾਬੀ ਚੂँकि ਮੇਰੀ ਆਪਣੀ ਜ਼ੁਬਾਨ ਹੈ, ਇਹ ਫਿਰ ਆਪ ਹੀ ਲਿਖਵਾਉਂਦੀ ਹੈ। ਮੈਂ ਯਾਨੀ ਕੋਸ਼ਿਸ਼ ਕਰਕੇ ਉਹ ਫਿਰ ਉਹ ਚੀਜ਼ ਕਿਸੇ ਹੋਰ ਜ਼ੁਬਾਨ 'ਚ ਆ ਨਹੀਂ ਰਹੀ ਹੁੰਦੀ। ਆਪੇ ਹੀ ਸਾਮੈ ਕੱਖੋਂ ਹੌਲਾ, ਆਪੇ ਹੀ ਸਾਮੈ ਕੁਲ ਖੁਦਾਈ, ਆਪੇ ਹੀ ਠਾਰ ਬਣਾਈ ਨਾਲੇ, ਆਪੇ ਹੀ ਆਪਣੀ ਕੁੱਲੀ ਢਾਈ, ਆਪੇ ਹੀ ਛਾਲ ਚਨਾ ਵਿੱਚ ਮਾਰੀ, ਆਪੇ ਹੀ ਪੱਟ ਤੋਂ ਬੋਟੀ ਲਾਈ, ਆਪੇ ਹੀ ਸ਼ੂਕਰ ਮਾਰ ਡਰਾਇਆ, ਆਪਣੇ ਅੰਦਰ ਕੱਲੇ ਨੂੰ, ਨਾਲੇ ਸੂਲੀ ਚਾੜ ਕੇ ਹੱਸਿਆ, ਆਪਣੇ ਸੱਚ ਨਗੱਲੇ ਨੂੰ, ਨਾਲੇ ਲੀਰਾਂ ਲਾਈ ਖੁਦਾਈ, ਨਾਲੇ ਸਬਰ ਦਾ ਝੋਲਾ ਸੀਤਾ, ਨਾਲੇ ਮੁਨਕਰ ਕਾਫਰ ਹੋਏ, ਨਾਲੇ ਸ਼ੁਕਰ ਖੁਦਾ ਦਾ ਕੀਤਾ। ਇਹ ਇੱਕ ਨਜ਼ਮ ਹੈ, ਹੋਰ ਯਾਦ ਆਏਗੀ। ਪੈਰਾਂ ਦੇ ਨਾਲ ਹਿਜਰਤ ਬੰਨੀ, ਛੱਡੇ ਖਾਬ ਗਰਾਂ, ਆਪਣੀ ਮੈਂ ਤੇ ਲੀਕਾਂ ਲਾਈਆਂ, ਭੁੱਲ ਗਏ ਆਪਣਾ ਨਾਂ, ਸਾਵਾਂ ਤੋਂ ਅਨਕਾਰੀ ਹੋਏ, ਮਿੱਟੀ ਕੀਤੇ ਲੀੜੇ, ਅੱਖ ਸਲਾਮਤ ਰੱਖੀ, ਬਾਕੀ ਜੁੱਸਾ ਖਾ ਗਏ ਕੀੜੇ। ਮਾਜ਼ੀ ਦੇ ਨਾਲ ਖੂਹ ਵਿੱਚ ਸੁੱਟਿਆ ਮੁਸਤਕਬਿਲ ਤੇ ਹਾਲ, ਰਾਵਾਂ ਦੇ ਵਿੱਚ ਧੂੜ ਉਡਾਈ, ਰੱਜ ਕੇ ਪਾਈ ਧਮਾਲ,
ਨੰਗੇ ਪੈਰੀਂ ਦਮ ਦਮਾਦਮ ਕੀਤਾ ਥਲ ਨੂੰ ਪਾਰ, ਫੇਰ ਵੀ ਮੰਜ਼ਲ ਦੂਰ ਬੜੀ ਏ ਰਹਿ ਗਿਆ ਵਿਚਕਾਰ। ਜਿੰਨੀਆਂ ਮੰਨਤਾਂ ਮਨ ਬੈਠੇ ਆ ਐਨੇ ਸਾਹ ਨਹੀਂ ਲਿੱਤੇ, ਜਿੰਨੀਆਂ ਮੰਨਤਾਂ ਮਨ ਬੈਠੇ ਆ ਐਨੇ ਸਾਹ ਨਹੀਂ ਲਿੱਤੇ। ਜਾਲੀ ਦੇ ਨਾਲ ਧਾਗੇ ਬੰਨੇ ਹੰਝੂਆਂ ਨਾਲ ਪੁਰਚੇ, ਦਰਗਾਹਾਂ ਤੇ ਜਾ ਕੇ ਰੋਏ ਹੱਥ ਨੂੰ ਕੀਤਾ ਠੂਠਾ। ਆਪਣੇ ਆਪ ਦੀ ਨਿੰਦਿਆ ਕੀਤੀ ਟੁੱਕਰ ਖਾਦਾ ਝੂਠਾ। ਮਿੱਟੀ ਚੱਟੀ ਕਬਰਾਂ ਦੀ ਪਰ ਫੇਰ ਵੀ ਸਿਦਕ ਨਹੀਂ ਆਇਆ। ਇੰਜ ਲੱਗਦਾ ਏ ਭੁੱਖੀ ਰੂਹ ਲਈ ਦੂਰ ਦਰਾਡੇ ਅਸਮਾਨਾਂ ਤੋਂ ਹਾਲੇ ਰਿਜ਼ਕ ਨਹੀਂ ਆਇਆ। ਸਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਬੜੀ ਮਿਹਰਬਾਨੀ। ਤੇ ਤੁਸੀਂ ਆਪਣਾ ਕੀਮਤੀ ਵਕਤ ਜਿਹੜਾ ਹੈਗਾ ਉਹ ਸਾਨੂੰ ਦਿੱਤਾ ਹੈਗਾ ਤੇ ਇਹ ਕੀਮਤੀ ਹੋ ਗਿਆ ਤੁਹਾਡੇ ਨਾਲ। ਸਰ ਤੁਹਾਡੀ ਨਵਾਜ਼ਿਸ਼ ਹੈ। ਤੇ ਇੱਕ ਆਖਰੀ ਪੈਗਾਮ ਜਿਹੜਾ ਸਾਡੇ ਵਿਊਵਰ ਲਈ, ਸਪੈਸ਼ਲੀ ਜਿਹੜੀ ਪਾਕਿਸਤਾਨ ਦੀ ਯੂਥ ਹੈਗੀ ਹੈ 64%, ਉਹਨਾਂ ਨੂੰ ਤੁਸੀਂ ਕੀ ਪੈਗਾਮ ਰਿਕਾਰਡ ਕਰਵਾਓ? ਜਿਹੜੇ ਤੁਸੀਂ ਯੂਥ ਕਹਿੰਦੇ ਹੋ ਤੇ ਕਹਿੰਦੇ ਹੋ ਪੈਗਾਮ ਦਿਓ, ਮੈਨੂੰ ਇੰਝ ਲੱਗਦਾ ਮੈਂ ਕੋਈ ਉਧੇੜ ਉਮਰ ਆ ਗਈ। ਮੈਨੂੰ ਆਪ ਅਜੇ ਕੱਲ੍ਹ ਦੀ ਗੱਲ ਲੱਗਦੀ ਹੈ। ਅਸਲ 'ਚ ਜਿਹੜੀ ਹਕੀਕਤ ਹੈ ਉਹਦਾ ਸਾਹਮਣਾ ਕਰਨਾ ਸਿੱਖੋ। ਸਾਡੀ ਗਵਰਨਮੈਂਟ ਨਹੀਂ ਸਿਖਾਏਗੀ ਸਾਨੂੰ। ਸਾਡਾ ਨਿਸਾਬ ਝੂਠ ਹੈ। ਸਾਡੀਆਂ ਜਿਹੜੀਆਂ ਵੈਲਿਊਜ਼ ਨੇ ਅਸੀਂ ਉਹਨਾਂ ਨੂੰ ਫੈਸ਼ਨ ਦੇ ਤੌਰ 'ਤੇ ਐਡਮਿਟ ਕਰਨੇ ਆ, ਲੇਕਿਨ ਉਹਨਾਂ 'ਤੇ ਯਕੀਨ ਨਹੀਂ ਕਰਦੇ। ਅਤੇ ਇਹ ਚੀਜ਼ਾਂ ਜਿਹੜੀਆਂ, ਸੱਚਾਈ ਜਿਹੜੀ ਹੈ ਉਹਨੂੰ ਫੇਸ ਕਰਨਾ ਔਰ ਫਿਰ ਉਸ ਤੋਂ ਬਾਅਦ ਕਹਿਣਾ। ਆਮ ਤੌਰ 'ਤੇ ਇਹ ਹੈ ਕਿ ਸੱਚ ਅਸੀਂ ਇਸ ਤੋਂ ਵੀ ਨਹੀਂ ਬੋਲ ਸਕਦੇ ਇਸ ਸੋਸਾਇਟੀ 'ਚ ਕਿ ਸਾਡਾ ਸੱਚ ਕੋਈ ਸੁਣ ਨਹੀਂ ਸਕਦਾ। ਇਸ ਤੋਂ ਆਪ ਸੁਣਨ ਵਾਲੇ ਬਣ ਜਾਓ, ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ। ਸੱਚ ਆਪ ਸੁਣ ਲੈਣਾ ਅਤੇ ਉਹਨੂੰ ਪਹੁੰਚਾ ਲੈਣਾ, ਫਿਰ ਅਸੀਂ ਕੋਈ ਅੱਛੇ ਨਤੀਜੇ ਕੱਢ ਸਕਾਂਗੇ। ਮੇਰਾ ਖਿਆਲ ਹੈ ਇਹ ਯੂਥ ਨੂੰ ਮੇਰਾ ਪੈਗਾਮ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ, ਬਹੁਤ ਸ਼ੁਕਰੀਆ ਤੁਹਾਡਾ। ਖੁਸ਼ ਰਹੋ।